ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਦੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 144। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਕੱਲ੍ਹ ਥੋੜ੍ਹੀ ਜਿਹੀ ਧੁੱਪ ਲਵਾਈ ਹੈ। ਜਿਸ ਵੇਲੇ ਉਹਨਾਂ ਨੂੰ ਧੁੱਪ ਲਵਾਈ ਹੈ ਤੇ ਉਹਨਾਂ ਦਾ ਭੈੜਾ ਹੀ ਹਾਲ ਸੀ। ਇਹ ਗੱਲਾਂ ਤਾਂ ਚਲੋ ਉਹਨਾਂ ਨੇ ਜਿਹੜੀਆਂ ਚੰਗੀਆਂ ਕੀਤੀਆਂ ਮਾੜੀਆਂ ਕੀਤੀਆਂ ਉਹਨਾਂ ਦੇ ਤਜਜ਼ੀਏ ਤੇ ਹੋ ਗਏ। ਅਸੀਂ ਵੀ ਪਿਛਲੇ ਉਰਦੂ ਵੀਲੌਗ ਦੇ ਵਿੱਚ ਪੂਰੀ ਤਫਸੀਲ ਨਾਲ ਗੱਲ ਕੀਤੀ ਕਿ ਉਹਨਾਂ ਕਿਹੜੀਆਂ ਗੱਲਾਂ ਕੀਤੀਆਂ ਨੇ, ਲੇਕਿਨ ਉਹਨਾਂ ਦਾ ਜਿਹੜਾ ਹਾਲ ਸੀ ਉਹ ਬੜਾ ਹੀ ਬੁਰਾ ਸੀ। ਇਹ ਜ਼ਰਾ ਵੀਡੀਓ ਵੇਖੋ। ਐਨਕ ਜਿਹੜੀ ਸੀ ਉਹਨਾਂ ਦੇ ਕੰਨਾਂ ਦੇ ਉੱਤੇ ਫਿੱਟ ਨਹੀਂ ਸੀ। ਇੰਝ ਲੱਗਦਾ ਸੀ ਕਿਸੇ ਹੋਰ ਦੀ ਐਨਕ ਫੜ ਕੇ ਲਿਆਇਆ। ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਕੰਨ ਕਿਸੇ ਹੋਰ ਦੇ ਲਵਾਏ ਨੇ ਮੀਆਂ ਸਾਹਿਬ ਨੇ। ਕੰਨ ਤੇ ਜ਼ਾਹਿਰ ਹੈ ਉਹਨਾਂ ਦੇ ਹੀ ਨੇ, ਆਪਣੇ ਹੀ ਨੇ, ਲੇਕਿਨ ਇਹ ਲੱਗਦਾ ਸੀ ਵੀ ਐਨਕ ਕਿਸੇ ਹੋਰ ਦੀ ਫੜ ਕੇ ਲਿਆਏ ਨੇ। ਐਨਕ ਇੰਝ ਲੱਗਦੀ ਸੀ ਵੀ ਜਿਵੇਂ, ਮੇਰਾ ਮਤਲਬ ਹੈ ਕਿ ਕੋਈ ਬੱਚਾ ਜਿਹੜਾ ਹੈ ਕਿਸੇ ਵੱਡੇ ਬੰਦੇ ਦੀ ਐਨਕ ਪਾ ਲੈ ਤੇ ਉਹ ਐਨਕ ਜਿਹੜੀ ਉਹ ਫਿੱਟ ਹੀ ਨਾ ਪਵੇ ਤੇ ਉਹ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜੀ ਹੈ ਨਾ ਉਹ ਐਨਕ ਲੱਗੀ ਸੀ, ਸਿੱਧੀ ਐਨਕ ਵੀ ਨਹੀਂ ਸੀ ਲੱਗੀ। ਅੱਛਾ, ਹੁਣ ਬਾਜੀ, ਕਿਉਂਕਿ ਤੁਹਾਨੂੰ ਪਤਾ ਹੈ ਬੜੇ ਬੜੇ ਵੱਡੇ ਜਿਹੜੇ ਦੁਨੀਆ ਦੇ ਮੰਨੇ ਪਰਮੰਨੇ ਬ੍ਰਾਂਡ, ਅਸੀਂ ਪੰਜਾਬੀ 'ਚ ਉਹਨਾਂ ਨੂੰ ਬ੍ਰਾਂਡ ਵੀ ਆਖਦੇ ਹਾਂ, ਬੜੇ ਬ੍ਰਾਂਡ ਨੇ, ਉਹਨਾਂ ਦੀ ਉਹ ਬ੍ਰਾਂਡ ਅੰਬੈਸਡਰ ਵੀ ਨੇ ਬਾਜੀ ਸਾਹਿਬਾ ਜਿਹੜੇ ਨੇ। ਉਹ ਉਸ ਹਿਸਾਬ ਨਾਲ ਤੇ ਉਹਨਾਂ ਨੂੰ ਜ਼ਾਹਿਰ ਹੈ ਕੱਪੜੇ ਲੱਤੇ ਦਾ, ਆਪਣੇ ਭਾਸ ਸਫਦਰ ਦੇ ਕੱਪੜੇ ਲੱਤੇ ਦਾ ਵੀ ਬਾਜੀ ਨੂੰ ਬੜਾ ਖਿਆਲ ਕਰਨਾ ਚਾਹੀਦਾ ਹੈ ਤੇ ਮੀਆਂ ਸਾਹਿਬ ਦਾ ਵੀ, ਕਿਉਂਕਿ ਵਾਲਿਦ ਮੁਹਤਰਮ ਨੇ। ਬਾਜੀ ਨੇ ਨਹੀਂ ਕਰਨਾ ਤੇ ਕਿੰਨੇ ਕਰਨਾ ਹੈ। ਲੇਕਿਨ ਇਹ ਜ਼ਰਾ ਵੀਡੀਓ ਵੇਖੋ। ਮੀਆਂ ਸਾਹਿਬ ਇੰਝ ਲੱਗਦਾ ਹੈ ਵੀ ਉਹ ਜਿਹੜਾ, ਇਹਨੂੰ ਅਸੀਂ ਫਤੂਈ ਵੀ ਆਨੇ ਪੰਜਾਬੀ ਦੇ ਵਿੱਚ, ਇਹ ਜਿਹੜੀ ਵਾਸਕਟ ਹੁੰਦੀ ਹੈ ਜਾਂ ਵੇਸਕਟ ਹੁੰਦੀ ਹੈ, ਇਹਨੂੰ ਅਸੀਂ ਫਤੂਈ ਵੀ ਆਨੇ ਆ, ਇਹਨੂੰ ਅਸੀਂ ਕੋਟੀ ਵੀ ਆਨੇ ਆ, ਜੋ ਮਰਜ਼ੀ ਤੁਸੀਂ ਆਖਣਾ ਆਖ ਲਓ ਇਹਨੂੰ। ਬਾਹਰ ਲੋ ਜਿਹੜੀ ਫਤੂਈ ਜਿਹੀ ਉੱਤੇ ਪਾਈ ਉਹਨਾਂ ਨੇ, ਉਹ ਵੀ ਪਤਾ ਨਹੀਂ ਕਿਸੇ ਹੋਰ ਦੀ ਚੁੱਕ ਕੇ ਲੈ ਆਏ ਨੇ। ਜ਼ਾਹਿਰ ਹੈ ਮੀਆਂ ਸਾਹਿਬ ਦੇ ਤੇ ਆਪਣੇ ਹੀ ਕੱਪੜੇ ਨੇ, ਲੇਕਿਨ ਉਹਦਾ ਜਿਹੜਾ ਉਹਦਾ ਕਾਲਰ ਹੈ, ਉਹ ਮੇਰਾ ਖਿਆਲ ਹੈ ਕਿ ਉਹ ਇੰਝ ਹੈ ਕਿ ਜਿਵੇਂ ਕਿਤੇ ਦੋ ਕਾਲਰ ਲੱਗੇ ਨੇ ਇਕੱਠੇ ਹੀ। ਮੇਰਾ ਉਹ ਐਡਾ ਕੁ ਲੰਮਾ ਜਿਹੜਾ ਕਤਲੰਮੇ ਤਰ੍ਹਾਂ ਉਹ ਜਿਹੜਾ ਉਹ ਕਾਲਰ ਜਿਹੜਾ ਇੱਥੋਂ ਤੱਕ ਆਉਣ ਡਿਆ ਮੀਆਂ ਸਾਹਿਬ ਦੇ। ਇਹ ਹੁਣ ਪਤਾ ਨਹੀਂ ਕੋਈ ਨਵਾਂ ਸਟਾਈਲ ਹੈ ਵੀ ਇੱਧਰੋਂ ਕਾਲਰ ਠੀਕ ਹੈ ਤੇ ਅਗਲਾ ਕਾਲਰ ਜਿਹੜਾ ਮੁੱਕਣ ਨਹੀਂ ਡਿਆ ਮੀਆਂ ਸਾਹਿਬ ਦਾ, ਉਹ ਪਤਾ ਨਹੀਂ ਦਰਜੀ ਨੇ ਜਾਣ ਕੇ ਕੰਮ ਕੀਤਾ ਜਾਂ ਬਾਜੀ ਨੇ ਕੋਈ ਨਵਾਂ ਸਟਾਈਲ ਜਿਹੜਾ ਇੰਟਰੋਡਿਊਸ ਕਰਵਾਇਆ। ਇਹ ਮੈਂ ਗੱਲ ਕਰਦਾ ਜਿਹੜਾ ਵਾਸਕਟ ਦਾ ਜਿਹੜਾ, ਜਾਂ ਜਿਹੜੀ ਫਤੂਈ ਉੱਤੇ ਪਾਈ ਉਹਦਾ ਜਿਹੜਾ ਕਾਲਰ ਹੈ। ਜਿਹੜਾ ਥੱਲੇ ਸ਼ਰਟ ਦਾ ਕਾਲਰ ਹੈ ਉਹ ਤੁਸੀਂ ਆਪੇ ਹੀ ਵੇਖ ਲਓ ਵੀਡੀਓ ਦੇ ਵਿੱਚ, ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਲੱਗਣ ਡਿਆ। ਤੇ ਮੀਆਂ ਸਾਹਿਬ ਜਿਹੜੇ ਨੇ, ਠੀਕ ਹੈ ਬਜ਼ੁਰਗ ਹੋ ਗਏ ਨੇ, ਲੇਕਿਨ ਚਲੋ ਬਾਜੀ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਕੱਪੜੇ ਲੱਤੇ ਦਾ ਖਿਆਲ ਕਰਨ। ਚਲੋ ਗੱਲਾਂ ਉਹ ਅੱਗੇ ਪਿੱਛੇ ਕਰ ਜਾਂਦੇ ਨੇ, ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਇਸ ਵੇਲੇ ਕੀ ਹੋਣ ਡਿਆ, ਆਵਾਮ ਦਾ ਇਸ ਵੇਲੇ ਮੂਡ ਕੀ ਹੈ। ਤੇ ਉਹਨਾਂ ਨੇ ਜਿਹੜਾ ਇਲੈਕਸ਼ਨ ਹਾਰਿਆ ਤੇ ਫਾਰਮ 47 ਤੇ MNA ਬਣੇ ਨੇ। ਯਾਸਮੀਨ ਰਾਸ਼ਦ ਸਾਹਿਬਾ ਦੇ ਕੋਲੋਂ ਜ਼ਾਹਿਰ ਹੈ ਸੀਟ ਖੋਈ ਹੈ। ਉਹਦੀ ਵਜ੍ਹਾ ਤੋਂ ਆਵਾਮ ਉਹਨਾਂ ਦੀ ਕਿੰਨੀ ਕੁ ਇੱਜ਼ਤ ਕਰਦੀ ਹੈ ਜਾਂ ਨਹੀਂ ਕਰਦੀ, ਉਹ ਤਾਂ ਚਲੋ ਉਹਨਾਂ ਨੂੰ ਸ਼ਾਇਦ ਇਸ ਬਜ਼ੁਰਗੀ ਦੇ ਵਿੱਚ ਜਾਂ ਆਲੇ ਦੁਆਲੇ ਸਾਰੇ ਉਹਨਾਂ ਦੇ ਮਾਲਸ਼ੀਏ ਹੋਣੇ ਨੇ, ਉਹ ਦੱਸਦੇ ਨਹੀਂ ਹੋਣੇ ਕਿ ਬਾਹਰ ਗੱਲ ਹੈ ਕਿੰਨੀ ਕੁ, ਜਾਂ ਆਵਾਮ ਕਿਸ ਤਰ੍ਹਾਂ ਤੁਹਾਡੇ ਬਾਰੇ ਕਿਹੜੀਆਂ ਗੱਲਾਂ ਕਿੰਝ ਸੋਚਣ ਡਈ ਹੈ। ਚਲੋ ਇਹ ਤਾਂ ਗੱਲ ਸਮਝ ਆ ਗਈ, ਲੇਕਿਨ ਉਹਨਾਂ ਦੇ ਕੱਪੜੇ ਲੱਤੇ ਦਾ ਤਾਂ ਖਿਆਲ ਕਰ ਲੈਣਾ ਚਾਹੀਦਾ। ਪਹਿਲਾਂ ਭਾਸ ਅਫਜ਼ਰ ਦਾ ਇਹ ਹਾਲ ਕੀਤਾ, ਉਹਨਾਂ ਨੂੰ ਰੋਲ ਕੇ ਰੱਖ ਦਿੱਤਾ। ਹੀਰੇ ਵਰਗਾ ਮੁੰਡਾ ਹੈ ਉਹ ਮਾਂ ਦਾ, ਤੁਸੀਂ ਵੇਖੋ ਨਾ, ਭਾਸ ਅਫਜ਼ਰ ਕਿੱਡਾ ਸੁਨੱਖਾ ਹੈ ਮਾਸ਼ਾਅੱਲਾ ਭਰਾ ਸਾਡਾ, ਮਤਲਬ ਹੀਰੇ ਵਰਗਾ ਉਹ ਜਵਾਨ ਹੈ, ਤੇ ਉਹਨੂੰ ਵੀ ਰੋਲ ਕੇ ਰੱਖ ਦਿੱਤਾ ਹੈ। ਤੇ ਉੱਥੇ ਮਾਨਸੇਰੇ ਦੇ ਵਿੱਚ ਉਹ ਉੱਥੇ ਵਿਚਾਰਾ ਆਪਣੀ ਕੁੱਲੀ ਬਣਾ ਕੇ ਬੈਠਾ ਹੈ, ਉੱਥੇ ਧੁੱਪਾਂ ਦੇ ਵਿੱਚ, ਗਰਮੀਆਂ ਦੇ ਵਿੱਚ, ਠੰਡਾਂ ਦੇ ਵਿੱਚ, ਬਾਰਿਸ਼ਾਂ ਦੇ ਵਿੱਚ ਇਕੱਲਾ ਹੀ ਆਪਣਾ ਦੀਵਾ ਬਾਲ ਕੇ ਸੇਕ ਰਿਹਾ ਹੈ। ਤੇ ਉਹਨੂੰ ਲਾਹੌਰ ਆਉਣ ਦੀ ਵੀ ਇਜਾਜ਼ਤ ਕੋਈ ਨਹੀਂ। ਪਹਿਲਾਂ ਉਹਦਾ ਇਹ ਕੰਮ ਕੀਤਾ ਤੇ ਹੁਣ ਮੀਆਂ ਸਾਹਿਬ ਦੀ ਰਹੀ ਸਹੀ ਜਿਹੜੀ ਕਸਰ ਹੈ ਉਹਨਾਂ ਦੇ ਉੱਤੇ। ਕੱਲ੍ਹ ਮੈਨੂੰ ਬੜਾ ਅਫਸੋਸ ਹੋਇਆ, ਔਰ ਹਜੇ 2-4 ਦਿਨ ਪਹਿਲਾਂ ਹੀ ਅਨਸਾਰ ਅਬਾਸੀ ਸਾਹਿਬ ਦਾ ਜਿਹੜਾ ਅਖਬਾਰ ਸੀ ਉਹ ਮਾਲਿਸ਼ ਮਾਰ ਰਿਹਾ ਸੀ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਜਿਹੜੀ ਡਰੈਸਿੰਗ ਸੈਂਸ ਹੈ ਉਹ ਪੂਰੀ ਦੁਨੀਆ 'ਚ ਬੜੀ ਪਾਪੂਲਰ ਹੋ ਗਈ ਹੈ। ਰਾਜੂ ਬਣ ਗਿਆ ਜੈਂਟਲਮੈਨ ਪਾਰਟ 2 ਜਿਹੜਾ, ਤੇ ਉਹ ਜ਼ਾਹਿਰ ਹੈ ਉਹ ਇਸ ਲਈ ਮਾਲਿਸ਼ ਮਾਰ ਰਹੇ ਸਨ ਕਿ ਉਹਨਾਂ ਨੂੰ ਐਡ ਸ਼ੈਡ ਹੋਰ ਮਿਲਣ। ਵਿਚਾਰੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਘਰ ਵਾਲੇ ਨੇ ਕਦੀ ਤਾਰੀਫ ਨਹੀਂ ਕੀਤੀ ਕਿਸੇ ਨੇ, ਤੇ ਅਖਬਾਰ ਨੇ ਜਿੰਨੀ ਕੁ ਤਾਰੀਫ ਕਰ ਦਿੱਤੀ, ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਸਮਝ ਨਹੀਂ ਆਉਣੀ ਵੀ ਗੱਲ ਮੇਰੀ ਹੋਣ ਡਈ ਹੈ ਕਿਸੇ ਹੋਰ ਦੀ ਹੋਣ ਡਈ ਹੈ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਦੇ ਕੱਪੜੇ ਲੱਤੇ ਦਾ ਬਾਜੀ ਨੂੰ ਖਿਆਲ ਕਰਨਾ ਪੈਣਾ। ਇਸ ਤਰ੍ਹਾਂ ਹੁਣ ਨਾ ਕਰੋ। ਮੀਆਂ ਸਾਹਿਬ ਨੂੰ ਬਜ਼ੁਰਗ ਹੀ ਨੇ ਭਾਵੇਂ, ਜਾਂ ਤਾਂ ਫਿਰ ਆਵਾਮ ਦੇ ਵਿੱਚ ਕੱਢੋ ਨਾ, ਤੇ ਜੇ ਕੱਢਣਾ ਹੈ ਤਾਂ ਫਿਰ ਜ਼ਰਾ ਸੋਹਣੇ ਬੜੇ ਕੱਪੜੇ ਪਵਾ ਕੇ, ਮੇਰਾ ਮਤਲਬ ਹੈ ਕਿ ਬਜ਼ੁਰਗ ਨੇ ਉਹਨਾਂ ਨੂੰ ਸ਼ਿੰਗਾਰ ਕੇ ਲਿਆਇਆ ਕਰੋ। ਇੰਜ ਨਾ ਕਰੋ ਹਾਰ ਗਏ ਨੇ ਤਾਂ ਕੀ ਹੋਇਆ, ਮਤਲਬ ਐਸੀ ਕਿਹੜੀ ਗੱਲ ਹੋ ਗਈ ਅਗਰ ਉਹ ਹਾਰ ਗਏ ਨੇ ਇਲੈਕਸ਼ਨ, ਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਉਹਨਾਂ ਨੂੰ ਹੁਣ ਤੁਸੀਂ ਜਿਹੜਾ ਉਹ ਪੁਰਾਣੇ ਸਾਈਕਲ ਤਰ੍ਹਾਂ, ਮੇਰਾ ਮਤਲਬ ਹੈ, ਨੁੱਕਰ ਦੇ ਵਿੱਚ ਲਿਆ ਕੇ ਖਿਲਾਰ ਦੇਣਾ। ਅੱਛਾ ਜੀ, ਅੱਗੋਂ ਸਹਾਫੀ ਨਮਾ ਇੱਕ ਸਾਡੇ ਜਾਣਨ ਵਾਲੇ, ਮੇਰੇ ਡਾਇਰੈਕਟ ਜਾਣਨ ਵਾਲੇ ਨਹੀਂ ਲੇਕਿਨ ਤੁਹਾਡੇ ਸਾਰਿਆਂ ਦੇ ਜਾਣਨ ਵਾਲੇ, ਤੁਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਸੋਸ਼ਲ ਮੀਡੀਆ 'ਤੇ ਦੇਖਦੇ ਰਹਿੰਦੇ ਹੋ, ਅਜ਼ਹਰ ਜਾਵੇਦ ਸਾਹਿਬ। ਸਹਾਫੀ ਨਮਾ ਇਸ ਤੋਂ ਕਹਿੰਦਾ ਵੀ ਇਹ ਕੁਝ ਸਹਾਫੀ ਨੇ ਜਾਂ ਸਹਾਫੀ ਨਮਾ ਦੋਸਤ ਨੇ ਕਿ ਜਿਹੜੇ ਸ਼ਰੀਫ ਖਾਨਦਾਨ ਦੇ, ਮੇਰਾ ਮਤਲਬ ਇਹ ਅਸੀਂ ਪਿੰਡਾਂ ਦੇ ਵਿੱਚ ਸੇਪੀ 'ਤੇ ਰੱਖੀ ਦੇ ਸਨ ਬੰਦੇ। ਅੱਛਾ, ਸੇਪੀ ਲਫ਼ਜ਼ ਹੈ ਕੀ ਪਹਿਲਾਂ ਇਹ ਸਮਝ ਲਓ ਜ਼ਰਾ। ਇੱਕ ਤਾਂ ਇਹਨੂੰ ਤੁਸੀਂ ਵਾਲ ਕਟਾਉਣ ਗਏ ਹੋ ਕਿਸੇ ਬੰਦੇ ਕੋਲ, ਉਹਨੇ ਪੁੱਛੇ ਨੇ ਵੀ ਕਿੰਨੇ ਪੈਸੇ,
ਹੁਣ ਭਲਿਆਂ ਵਕਤਾਂ ਦੀ ਗੱਲ ਕਰ ਲਓ ਤਾਂ ਉਹਨੇ ਆਖਿਆ ਜੀ 2 ਰੁਪਈਏ 5 ਰੁਪਈਏ, ਹੁਣ ਦੀ ਗੱਲ ਕਰ ਲਓ ਤਾਂ ਕੋਈ 100 ਰੁਪਈਆ 150 200 500 1000 ਜੋ ਵੀ ਕਿਤੇ ਰੇਟ ਚੱਲਣ ਡਿਆ ਉਹਨੇ ਦਿੱਤਾ, ਤੁਸੀਂ ਉਹਨੂੰ ਪੈਸੇ ਦੇ ਕੇ ਵਾਲ ਕਟਾ ਕੇ ਘਰ ਆ ਗਏ ਨਾ। ਉਹਨੇ ਤੁਹਾਨੂੰ ਕੁਛ ਦੇਣਾ ਹੈ ਤੇ ਨਾ ਤੁਸੀਂ ਉਹਦੇ ਕੋਲੋਂ ਕੁਛ ਲੈਣਾ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਸੇਪੀ ਇਹ ਹੁੰਦੀ ਸੀ ਕਿ ਪਿੰਡ ਦੇ ਵਿੱਚ ਇੱਕ ਨਾਈ ਹੈ, ਪੂਰੇ ਪਿੰਡ ਵਾਲਿਆਂ ਨੇ ਜਿਸ ਵੇਲੇ ਕਣਕ ਚੁੱਕਣੀ ਹੈ ਤੇ ਉਹਨੂੰ ਕਣਕ ਦੇਣੀ ਹੈ, ਗੰਦਮ ਦੇਣੀ ਹੈ, ਉਹਨੂੰ ਸਾਲ ਦੀ ਗੰਦਮ ਉਹਦੇ ਵਿੱਚੋਂ ਉਹਨੇ ਇਕੱਠੀ ਵੀ ਕਰ ਲੈਣੀ ਹੈ ਆਪਣੇ ਖਾਣ ਜੋਗੀ, ਤੇ ਨਾਲ ਉਹਨੇ ਕੁਛ ਵੇਚ ਕੇ ਆਪਣੀ ਜੇਬ 'ਚ ਵੀ ਪੈਸੇ ਪਾ ਲੈਣੇ ਨੇ ਜੇ ਉਹਨੂੰ ਵੱਧ ਗੰਦਮ ਲੱਭ ਗਈ ਥੋੜ੍ਹੀ ਜਿਹੀ। ਇਸੇ ਤਰ੍ਹਾਂ ਜਿਹੜੀ ਵੀ ਵੱਡੀ ਫਸਲ ਆਉਣੀ ਹੈ ਉਹਨੇ ਜ਼ਿਮੀਂਦਾਰਾਂ ਦੇ ਡੇਰਿਆਂ 'ਤੇ ਜਾਣਾ ਤੇ ਉਹ ਇਕੱਠੀ ਕਰ ਲੈਣੀ। ਫਿਰ ਜਿਹੜਾ ਕੋਈ ਸ਼ਾਦੀ ਵਿਆਹ ਆਉਣਾ ਹੈ, ਜ਼ਿਮੀਂਦਾਰ ਜਿਹੜੇ ਵੀ ਉੱਥੇ ਗੁੱਜਰ ਨੇ, ਜੱਟ ਨੇ, ਰਾਜਪੂਤ ਨੇ, ਬੱਟ ਨੇ, ਜਿਹੜੇ ਵੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਉੱਥੇ ਲੋਕ ਨੇ, ਉਹ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੇ ਬੱਚੇ ਬੱਚੀ ਦੀ ਸ਼ਾਦੀ ਆਈ ਤੇ ਉਦੋਂ ਵੀ ਨਾਈ ਨਹੀਂ ਉੱਥੇ ਬੜੇ ਸਾਰੇ ਫਰਾਇਜ਼ ਅੰਜਾਮ ਦੇਣੇ ਨੇ। ਇਸੇ ਤਰ੍ਹਾਂ ਮਰਾਸੀ ਨੇ ਦੇਣੇ ਨੇ, ਇਸੇ ਤਰ੍ਹਾਂ ਜਿਹੜਾ ਸੱਕਾ ਉਹਨੇ ਦੇਣੇ ਨੇ। ਮਤਲਬ ਤਮਾਮ ਜਿਹੜੇ ਕੰਮ ਕਰਨ ਵਾਲੇ ਪਿੰਡਾਂ ਦੇ ਵਿੱਚ ਬੰਦੇ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ, ਦੂਸਰੀਆਂ ਖਿਦਮਾਤ ਪੇਸ਼ ਕਰਦੇ ਸਨ, ਉਹਨਾਂ ਖਿਦਮਾਤ ਦੇ ਇਵਜ਼ ਉਹਨਾਂ ਨੂੰ ਲਾਗ ਲੱਭਦੇ ਸਨ। ਟਿਪ ਕਹਿ ਲਓ ਅੰਗਰੇਜ਼ੀ ਦੇ ਵਿੱਚ ਉਹਨੂੰ, ਉਹ ਲਾਗ ਲੱਭਦਾ ਸੀ। ਅੱਛਾ, ਇੱਕ ਤਾਂ ਉਹਨਾਂ ਨੂੰ ਫਸਲ ਜਦੋਂ ਖ਼ਤਮ ਹੁੰਦੀ ਸੀ ਉਦੋਂ ਪੱਕਾ ਹਰ ਸਾਲ ਉਹਨਾਂ ਨੂੰ ਫਸਲ ਤੋਂ ਦਾਣੇ ਦਿੱਤੇ ਜਾਂਦੇ ਸਨ। ਮਕਈ ਆਈ ਤੇ ਉਹ ਦਿੱਤਾ ਜਾਂਦੀ ਸੀ। ਫਿਰ ਉਹ ਜਿਹੜਾ ਨਾਈ ਹੁੰਦਾ ਸੀ ਨਾ, ਉਹਨੇ ਇੱਕ ਅੱਧੀ ਕੋਈ ਮੱਝ ਜਾਂ ਗਾਈ ਕੋਈ ਡੰਗਰ ਵੀ ਰੱਖਿਆ ਹੁੰਦਾ ਸੀ ਜਿੱਥੋਂ ਉਹਨੇ ਦੁੱਧ ਵੀ ਤਾਂ ਪੀਣਾ ਸੀ ਨਾ। ਉਹਦੇ ਜਿਹੜੇ ਪੱਠੇ ਹੁੰਦੇ ਸਨ ਨਾ, ਚਾਰਾ ਉਹਦਾ ਜਿਹੜਾ, ਉਹ ਵੀ ਉਹਨੇ ਕਿਸੇ ਨਾ ਕਿਸੇ ਚੌਧਰੀ ਦੀ ਜ਼ਮੀਨ 'ਚੋਂ ਵੱਢ ਲੈਣਾ ਹੁੰਦਾ ਸੀ ਜਾ ਕੇ। ਉਹਨੇ ਜਾ ਕੇ ਜਿਹੜੀ ਦਰਾਂਤੀ ਜਿਹਨੂੰ ਆਉਂਦੇ ਨੇ ਉਰਦੂ 'ਚ, ਦਾਤਰੀ ਅਸੀਂ ਆਉਂਦੇ ਪੰਜਾਬੀ 'ਚ, ਉਹਨੇ ਦਾਤਰੀ ਹੱਥ ਫੜੀ ਹੁੰਦੀ ਸੀ ਤੇ ਨਾਲ ਪੱਲੀ। ਉਹਨੇ ਕਿਸੇ ਵੀ ਚੌਧਰੀ ਕੋਲੋਂ ਪੁੱਛਣਾ ਵੀ ਇੱਥੋਂ ਮੈਂ ਵੱਢ ਲਾਂ, ਤੇ ਬਈ ਵੱਢ ਲਾ। ਉੱਥੋਂ ਉਹਨੇ ਆਪਣੇ ਜਿਹੜੇ ਨੇ ਪੱਠੇ ਵੱਢ ਲੈਣੇ ਤੇ ਉਹਨੇ ਵਾਪਸ ਆ ਕੇ ਆਪਣੇ ਡੰਗਰ ਨੂੰ ਪੱਠੇ ਪਾਉਣੇ ਤੇ ਉੱਥੋਂ ਉਹਦੇ ਅਜਾਣਿਆਂ ਨੂੰ ਦੁੱਧ ਵੀ ਲੱਭ ਜਾਣਾ। ਇਹ ਜਿਹੜਾ ਪੂਰੇ ਸਾਲ ਦਾ ਪੱਕਾ ਅਰੇਂਜ। ਅੱਛਾ, ਉਹਦੇ ਬਦਲੇ 'ਚ ਉਹ ਖਿਦਮਾਤ ਕੀ ਅੰਜਾਮ ਦਿੰਦਾ ਸੀ? ਖਿਦਮਾਤ ਇਹ ਅੰਜਾਮ ਦਿੰਦਾ ਸੀ ਕਿ ਉਹ ਆਪਣਾ ਜਿਹੜਾ ਬੈਗ ਪਾ ਲੈਂਦਾ ਸੀ ਰੋਜ਼। ਵੈਸੇ ਤਾਂ ਅੱਜ ਕੱਲ੍ਹ ਉਹ ਜਿਹੜਾ ਉਹਨਾਂ ਕੋਲ ਬੈਗ ਲੈਦਰ ਦਾ ਹੁੰਦਾ ਸੀ, ਅੱਜ ਕੱਲ੍ਹ ਤਾਂ ਗੂਚੀ ਸ਼ੂਚੀ ਉਹੋ ਜਿਹੇ ਬੈਗ ਬਣਾਉਂਦੇ ਨੇ ਤੇ ਬੜੇ ਮਹਿੰਗੇ ਬੈਗ ਵੇਚਦੇ ਨੇ ਉਹਨਾਂ ਡਿਜ਼ਾਈਨਾਂ ਦੇ। ਬਹਰਹਾਲ ਉਹ ਪੁਰਾਣੇ ਜ਼ਮਾਨੇ ਦਾ ਉਹਦਾ ਇੱਕ ਬੜਾ ਟਿਪੀਕਲ ਜਿਹਾ ਬੈਗ ਹੁੰਦਾ ਸੀ ਨਾਈ ਦਾ। ਉਹਦੇ ਵਿੱਚ ਕੈਂਚੀ ਹੁੰਦੀ ਸੀ, ਉਸਤਰਾ ਹੁੰਦਾ ਸੀ, ਕੰਘੀ ਸ਼ੰਘੀ ਹੁੰਦੀ ਸੀ। ਅੱਛਾ, ਪਹਿਲੇ ਤਾਂ ਕੰਘੀਆਂ ਵੀ ਲੋਹੇ ਦੀਆਂ ਵੀ ਹੁੰਦੀਆਂ ਸਨ, ਲੱਕੜ ਦੀਆਂ ਵੀ ਹੁੰਦੀਆਂ ਸਨ, ਹਰ ਤਰ੍ਹਾਂ ਦੀਆਂ ਕੰਘੀਆਂ ਵੀ ਉਹਨਾਂ ਕੋਲ ਹੁੰਦੀਆਂ ਸਨ। ਖੈਰ, ਉਹ ਆ ਕੇ ਹਰ ਬੰਦੇ ਦੀ ਜ਼ਮੀਨ 'ਤੇ ਹੀ, ਕਿਉਂਕਿ ਸਾਰੇ ਬੰਦੇ ਬਾਹਰ ਜ਼ਿਮੀਂਦਾਰਾ ਹੀ ਕਰ ਰਹੇ ਹੁੰਦੇ ਸਨ। ਉੱਥੇ ਕੋਈ ਮੇਰਾ ਸਿਟੀ ਬੈਂਕ 'ਤੇ ਜਾਣਾ ਨਹੀਂ ਸੀ ਪਿੰਡਾਂ ਵਾਲਿਆਂ ਨੇ, ਉੱਥੇ ਦਫ਼ਤਰ ਥੋੜ੍ਹੀ ਸੀ। ਮੈਂ ਉਸ ਜ਼ਮਾਨੇ ਦੀ ਗੱਲ ਕਰਨ ਡਿਆ, ਹਜੇ ਵੀ ਕਈ ਪਿੰਡਾਂ 'ਚ ਇੰਝ ਹੀ ਹੈ। ਉਹ ਬਾਹਰ ਆਪਣੇ ਡੇਰਿਆਂ 'ਤੇ ਕੰਮ ਕਰ ਰਹੇ ਤੇ ਨਾਈ ਜਿਹੜਾ ਹੈ ਉਹਨੇ ਇੱਕ ਡੇਰੇ 'ਤੇ ਆਉਣਾ, ਉੱਥੇ ਦਾੜੀ ਮੁੰਨਣੀ ਹੈ, ਗੱਲਬਾਤ ਵੀ ਸੁਣਾਉਣੀ ਹੈ। ਕਿਉਂਕਿ ਨਾਈ ਦੇ ਕੋਲ, ਨਾਈ ਤੇ ਸਮਝੋ ਨਾ ਕਿ ਉਸ ਵੇਲੇ ਦਾ ਡਿਜੀਟਲ ਮੀਡੀਆ ਸੀ, ਉਹ ਤੇ ਪੂਰੇ ਪਿੰਡ ਦੇ ਵਿੱਚ ਫਿਰ ਰਿਹਾ ਸੀ ਨਾ, ਹਰ ਬੰਦੇ ਨੂੰ ਮਿਲ ਰਿਹਾ ਸੀ। ਹਰ ਬੰਦੇ ਦੇ ਕਿਸੇ ਦੇ ਘਰ ਵਿਆਹ ਹੈ, ਕਿਸੇ ਦੇ ਘਰ ਫੌਤਗੀ ਹੈ, ਕਿਸੇ ਦੇ ਕੋਈ ਪ੍ਰਾਹੁਣਾ ਆਇਆ, ਪ੍ਰਾਹੁਣੇ ਦੇ ਕੋਲੋਂ ਗੱਲ ਸੁਣੀ ਹੈ। ਪ੍ਰਾਹੁਣਾ ਜਿਹੜਾ ਫੋਰ ਐਗਜ਼ਾਮਪਲ ਸਾਊਦੀ ਅਰਬ ਤੋਂ ਵਾਪਸ ਆਇਆ, ਹੱਜ ਕਰਕੇ ਵਾਪਸ ਆਇਆ, ਜਾਂ ਕੋਈ ਕਿਸੇ ਦੇ ਅਗਰ ਬੱਚੇ ਦੀ ਸ਼ਾਦੀ ਹੈ ਤੇ ਨਾਈ ਗੰਢ ਲੈ ਕੇ ਜਾਂਦਾ ਸੀ। ਗੰਢ ਦਾ ਮਤਲਬ ਹੈ ਕਿ ਜਿਹੜਾ ਇਨਵੀਟੇਸ਼ਨ ਦਾ ਕਾਰਡ ਸੀ ਉਹ ਵੀ ਨਾਈ ਦੇਣ ਜਾਂਦਾ ਸੀ ਤੇ ਅੱਗੋਂ ਵੀ ਉਹਨੂੰ ਟਿਪ ਲੱਭਦੀ ਸੀ, ਲਾਗ ਲੱਭਦਾ ਸੀ ਜਿੱਥੇ ਉਹ ਰਿਸ਼ਤੇਦਾਰਾਂ ਨੂੰ ਦੇਣ ਜਾਂਦਾ ਸੀ। ਇਸ ਲਈ ਨਾਈ ਜਿਹੜਾ ਸੀ ਨਾ, ਉਹਦੇ ਕੋਲ ਪੂਰਾ DNA ਹੁੰਦਾ ਸੀ ਹਰ ਟੱਬਰ ਦਾ। ਮਤਲਬ ਕਿਹੜਾ ਰਿਸ਼ਤੇਦਾਰ ਕਿਹੜੇ ਬੰਦੇ ਦਾ ਕਿੱਥੇ ਰਿਸ਼ਤੇਦਾਰ ਬੈਠਾ ਹੈ, ਕਿਉਂਕਿ ਉਹਨੇ ਹੀ ਉਹਨਾਂ ਦੇ ਘਰ ਪੈਗਾਮ ਲੈ ਕੇ ਜਾਣੇ ਹੁੰਦੇ ਸਨ। ਅਗਰ ਕੋਈ ਬੰਦਾ ਫੈਸਲਾਬਾਦ ਬੈਠਾ, ਉਹਦਾ ਰਿਸ਼ਤੇਦਾਰ ਕੋਈ ਸਾਹੀਵਾਲ ਹੈ, ਕੋਈ ਗੁਜਰਾਂ ਵਾਲੇ ਹੈ, ਉਹਨੇ ਉਹ ਸਾਰੀ ਪੈਗਾਮ ਰਸਾਨੀ ਉਹਨੇ ਕਰਨੀ ਹੁੰਦੀ ਸੀ। ਇਸ ਲਈ ਨਾਈ ਨੂੰ ਨਾ ਸਿਰਫ ਉਸ ਬੰਦੇ ਦਾ ਪਤਾ ਹੁੰਦਾ ਸੀ, ਉਸ ਬੰਦੇ ਦੀ ਬੇਗਮ ਦਾ ਜਿਹੜਾ ਉਹਦਾ ਜਿਹੜਾ ਸਾਰਾ ਸਸੁਰਾਲ ਹੈ ਉਹਦਾ ਪਤਾ ਹੁੰਦਾ ਸੀ, ਬਲਕਿ ਉਹਦੇ ਮਾਮੇ ਚਾਚੇ ਫੁੱਫੀਆਂ ਪੂਰਾ ਇਸ ਤਰ੍ਹਾਂ ਉਹਨੂੰ ਪੂਰੇ ਪਿੰਡ ਦੇ ਹਰ ਘਰ ਦਾ ਵੀ ਪਤਾ ਹੁੰਦਾ ਸੀ ਤੇ ਉਸ ਘਰ ਦੇ ਜਿੰਨੇ ਵੀ ਬਾਹਰ ਰਿਸ਼ਤੇਦਾਰ ਹੁੰਦੇ ਸਨ ਉਹਨਾਂ ਦਾ ਵੀ ਪਤਾ ਹੁੰਦਾ ਸੀ। ਤੇ ਨਾਈ ਇੱਕ ਕਿਸਮ ਦਾ ਤੁਸੀਂ ਇਹੀ ਸਮਝ ਲਓ ਕਿ ਪੂਰੇ ਦਾ ਪੂਰਾ ਇਨਸਾਈਕਲੋਪੀਡੀਆ ਹੁੰਦਾ ਸੀ। ਉਹ ਜਦੋਂ ਤੁਹਾਡੀ ਦਾੜੀ ਮੁੰਨਣ ਤੁਹਾਡੇ ਡੇਰੇ 'ਤੇ ਆਉਂਦਾ ਸੀ, ਨਾਲ ਉਹ ਦਾੜੀ ਮੁੰਨਣ ਮਤਲਬ ਸ਼ੇਵ ਕਰਨ, ਨਾਲ ਉਹ ਤੁਹਾਡੀ ਸ਼ੇਵ ਕਰਦਾ ਸੀ, ਵਾਲ ਸ਼ਾਲ ਵੀ ਕੱਟ ਦਿੰਦਾ ਸੀ, ਹੋਰ ਵੀ ਕਈ ਖਿਦਮਾਤ ਉਹ ਅੰਜਾਮ ਦਿੰਦਾ ਸੀ ਜਿਹੜੀਆਂ ਮੈਂ ਇੱਥੇ ਐਕਸਪਲੇਨ ਨਹੀਂ ਕਰ ਸਕਦਾ। ਉਹ ਕਰਕੇ ਤੇ ਉਹ ਨਾਲ ਤੁਹਾਨੂੰ ਗੱਲਾਂ ਸੁਣਾਉਂਦਾ ਸੀ ਜਿਹੜੀਆਂ ਉਹਨੇ ਹਰ ਥਾਂ ਤੋਂ ਸੁਣੀਆਂ ਹੁੰਦੀਆਂ ਸਨ, ਥਾਂ ਤੋਂ। ਤੇ ਇੱਕ ਕਿਸਮ ਦਾ ਉਹ ਤੁਹਾਡਾ ਨਿਊਜ਼ ਬੁਲੇਟਿਨ ਵੀ ਹੁੰਦਾ ਸੀ ਤੇ ਉਹ ਚਲਾ ਜਾਂਦਾ ਸੀ। ਇਹ ਹੁਣ ਜਿਹੜਾ ਉਹਦੇ ਨਾਲ ਅਰੇਂਜਮੈਂਟ ਸੀ ਨਾ ਵੀ ਸਾਰਾ ਸਾਲ ਉਹਨੇ ਖਿਦਮਾਤ ਦੇਣੀਆਂ ਨੇ ਤੇ ਉਹਨੂੰ ਲਾਗ ਵੀ ਲੱਭਣੇ ਨੇ ਤੇ ਦਾਣੇ ਦੂਣੇ ਵੀ ਲੱਭਣੇ ਨੇ, ਇਹਨੂੰ ਕਹਿੰਦੇ ਨੇ ਸੇਪੀ ਕਰਨਾ। ਮਤਲਬ ਪੱਕਾ ਹੀ ਐਗਰੀਮੈਂਟ ਇੱਕ ਦੂਜੇ ਦੇ ਨਾਲ ਵੀ ਸਾਰਾ ਸਾਲ ਤੂੰ ਮੇਰਾ ਕੰਮ ਕਰਨਾ ਹੈ ਤੇ ਮੈਂ ਤੈਨੂੰ ਜਿਹੜਾ ਇਹ ਚੀਜ਼ਾਂ ਦੇਣੀਆਂ ਨੇ। ਸ਼ਰੀਫ ਖਾਨਦਾਨ ਨੇ ਜਿਹੜੇ ਨੇ ਉਹ ਸਹਾਫੀ ਜਿਹੜੇ ਨੇ ਉਹ ਨਿਊਜ਼ ਬੇਸ 'ਤੇ ਨਹੀਂ ਰੱਖਦੇ ਕਿ ਤੂੰ ਇੱਕ ਖਬਰ ਚੰਗੀ ਕਰ ਦੇ ਤੇ ਤੈਨੂੰ ਕੋਈ ਫਾਇਦਾ ਦੇ ਦਿਆਂਗੇ। ਉਹਨਾਂ ਵੀ ਸੇਪੀ ਕੀਤੀ, ਉਹਨਾਂ ਨੇ ਸਹਾਫੀ ਪੱਕੇ ਹੀ ਰੱਖੇ, ਜਿਵੇਂ ਪਿੰਡਾਂ 'ਚ ਨਾਈ ਰੱਖੇ ਹੁੰਦੇ ਸੀ ਨਾ ਬੰਦਿਆਂ ਨੇ। ਮੈਂ ਕਿਸੇ ਨੂੰ ਨਾਈ ਨਹੀਂ ਕਹਿ ਰਿਹਾ ਜਾਂ ਨਾਈਆਂ ਦੀ ਤੋਹੀਨ ਨਹੀਂ ਕਰ ਰਿਹਾ ਦੂਸਰੇ ਪਾਸੇ, ਕਿਉਂਕਿ ਇੱਕ ਸਾਡੇ ਜਾਣਨ ਵਾਲੇ ਨੇ ਫੈਸਲਾਬਾਦ ਦੇ ਵਿੱਚ, ਉਹਨਾਂ ਨੇ ਪਹਿਲਾਂ ਵੀ ਪੈਗਾਮ ਭੇਜਿਆ ਸੀ ਕਿ ਜੀ ਇਹ ਜਿਹੜੇ ਵੀ ਬੰਦੇ ਵਾਲ ਕੱਟਣ ਦਾ ਕੰਮ ਕਰਦੇ ਨੇ, ਉਹ ਕਈ ਨਾਈ ਨਹੀਂ ਵੀ ਹੁੰਦੇ ਲੇਕਿਨ ਉਹ ਵਾਲ ਕੱਟਦੇ ਨੇ, ਕਈ ਹੁੰਦੇ ਨੇ ਨਾਈ, ਉਹ ਫਿਰ ਮਤਲਬ ਇਹ ਤਾਂ ਇੱਕ ਪੇਸ਼ਾ ਹੈ ਨਾ,
ਉਹ ਕਹਿੰਦੇ ਨੇ ਸਾਡੇ ਗੱਲ ਇਹੋ ਜਿਹੇ ਗੰਦੇ ਬੰਦਿਆਂ ਨਾ ਪਾਇਆ ਕਰੋ, ਇਹ ਜਦੋਂ ਤੁਸੀਂ ਸਾਡੇ ਨਾਲ ਇਹਨਾਂ ਨੂੰ ਰਲਾਉਂਦੇ ਹੋ ਤੇ ਸਾਡੀ ਇੱਜ਼ਤ 'ਚ ਕਮੀ ਆਉਂਦੀ ਹੈ। ਬਹਰਹਾਲ ਮੁਖਤਸਰ ਇਹ ਕਿ ਮੈਂ ਕਿਸੇ ਦੇ ਬਾਰੇ ਕਿਸੇ ਪਰਸਨ ਨੂੰ ਇਹ ਕੋਈ ਮੈਂ ਅਜ਼ਹਰ ਜਾਵੇਦ ਸਾਹਿਬ ਨੂੰ ਨਹੀਂ ਇਹ ਗੱਲ ਕਹਿ ਰਿਹਾ, ਲੇਕਿਨ ਮੈਂ ਸਿਰਫ ਇਹ ਕਹਿ ਰਿਹਾ ਕਿ ਸ਼ਰੀਫ ਖਾਨਦਾਨ ਨੇ ਸੇਪੀ ਕੀਤੀ। ਗੱਲ ਲੰਮੀ ਹੋ ਗਈ ਤੁਹਾਨੂੰ ਸਮਝਾਉਣ ਦੀ ਵੀ ਸੇਪੀ ਕਰਨਾ ਕੀ ਹੁੰਦਾ ਹੈ। ਇਹ ਸੇਪੀ ਕੀਤੀ ਉਹਨਾਂ ਪੱਕੇ ਹੀ ਆਪਣੇ ਹਿਸਾਬ ਹੀ ਰੱਖੇ ਨੇ ਵੀ ਜਿਹੜੇ ਉਹਨਾਂ ਦਾ ਉਹ ਇੱਕ ਪੰਜਾਬੀ ਦਾ ਗਾਣਾ ਵੀ ਸੀ, ਜੇ ਰੱਜ ਕੇ ਕਰਨਾ ਪਿਆਰ ਮਹੀਨਾ ਤੈਅ ਕਰ ਲੈ, ਅਤੇ ਇਹਨਾਂ ਨਾਲ ਉਹਨਾਂ ਨੇ ਮਹੀਨਾ ਕੀ ਉਮਰ ਭਰ ਤੈਅ ਕੀਤੀ ਹੈ ਵੀ ਤੁਸੀਂ ਵੀ ਸਾਡੇ ਗਾਂ, ਤੁਹਾਡੇ ਨਿਆਣੇ ਵੀ ਸਾਡੇ, ਮਤਲਬ ਅਸੀਂ ਉਹਨਾਂ ਨੂੰ ਨਵਾਜ਼ਣਾ ਅਤੇ ਤੁਸੀਂ ਬਸ ਸਾਡੀਆਂ ਖਬਰਾਂ ਜਿਹੜੀਆਂ ਉਹ ਠੋਕੀ ਆਓ। ਇਸ ਲਈ ਤੁਹਾਨੂੰ ਸਾਫੀਆਂ ਦਾ ਇੱਕ ਖਾਸ ਗਰੁੱਪ ਜਿਹੜਾ ਉਹ ਨੂਨ ਲੀਗ ਦੀ ਸੇਪੀ ਕਰਦਾ ਹੀ ਨਜ਼ਰ ਆਏਗਾ। ਇਹ ਮਾਸ਼ਾਅੱਲਾ ਜਿਹੜੇ ਅਜ਼ਹਰ ਜਾਵੇਦ ਸਾਹਿਬ ਨੇ ਇਹ ਵੀ ਮਾਸ਼ਾਅੱਲਾ ਜਿਹੜੇ ਮਿੱਤਰ ਨੇ ਇਹ ਸੇਪੀ ਵਾਲੇ ਹੀ ਸਾਫੀ ਇਹਨਾਂ ਨੂੰ ਸਮਝੋ। ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਇਮਰਾਨ ਖਾਨ ਦੇ ਕੋਲੋਂ ਇੰਤਕਾਮ ਨਹੀਂ ਲੈ ਰਿਹਾ ਜਿਹੜਾ ਉਹਨੂੰ ਲੈਣਾ ਚਾਹੀਦਾ ਸੀ। ਬੱਲੇ ਉਹ ਸ਼ੇਰ ਬਗਿਆ, ਇਮਰਾਨ ਖਾਨ ਦੀ ਅੱਖ ਦੀ ਬਣਾਈ ਚਲੀ ਗਈ, ਬੀਵੀ ਦੀ ਅੱਖ ਦੀ ਬਣਾਈ ਚਲੀ ਗਈ, ਕਾਤਲਾਨਾ ਹਮਲੇ ਹੋ ਗਏ, ਪਾਰਟੀ ਲੁੱਟ ਲਈ, ਮੈਂਡੇਟ ਲੁੱਟ ਲਿਆ, ਜਿਹੜਾ ਪਾਰਟੀ 'ਚ ਬੰਦਾ ਸਾਹ ਲੈਂਦਾ ਉੱਤੇ ਦਹਿਸ਼ਤਗਰਦੀ ਦੇ ਪਰਚੇ, ਲੋਕਾਂ ਨੂੰ ਘਰੋਂ ਬੇਕਾਰ ਕਰ ਦਿੱਤਾ, ਕਾਰੋਬਾਰ ਤਬਾਹ ਕਰ ਦਿੱਤੇ, ਹਜ਼ਾਰਾਂ ਵਰਕਰ ਜਿਹੜੇ ਜੇਲ੍ਹਾਂ 'ਚ ਪਾ ਦਿੱਤੇ। ਹੋਰ ਬਦਲਾ ਕਿਹੜਾ ਲੈਣਾ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਦੇ ਕੋਲੋਂ? ਹਾਂ, ਇਹ ਗੱਲ ਠੀਕ ਹੈ ਵੀ ਨਵਾਜ਼ ਸ਼ਰੀਫ ਨੇ ਆਪ ਨਹੀਂ, ਨਵਾਜ਼ ਸ਼ਰੀਫ ਨੇ ਆਪਣੀ ਸਭ ਤੋਂ ਕੀਮਤੀ ਸ਼ੈ ਜਿਹੜੀ ਹੈ ਉਹ ਆਸਿਮ ਮੁਨੀਰ ਸਾਹਿਬ ਦੇ ਕਦਮਾਂ 'ਚ ਰੱਖ ਕੇ ਜਾਂ ਉਹਨਾਂ ਦੇ ਹੱਥਾਂ 'ਚ ਦੇ ਕੇ ਕੀਮਤੀ ਤਰੀਨ ਸ਼ੈ ਜਿਹੜੀ ਹੈ ਉਹਨਾਂ ਦੇ ਕੋਲੋਂ ਬਦਲੇ 'ਚ ਇਮਰਾਨ ਖਾਨ ਸਾਹਿਬ ਦੇ ਖਿਲਾਫ ਇਹ ਸਾਰੇ ਕੰਮ ਕਰਵਾਏ ਨੇ। ਅੱਛਾ, ਹੁਣ ਤੁਸੀਂ ਹਰ ਬੰਦੇ ਦੀ ਆਪਣੀ ਸੋਚ ਹੈ ਵੀ ਕੀਮਤੀ ਸ਼ੈ ਕੋਈ ਪੈਸੇ ਰੁਪਈਏ ਕਿਹੜੀ ਚੀਜ਼। ਮੈਂ ਤਾਂ ਕਹਿੰਦਾ ਜਿਹੜਾ ਸਿਆਸੀ ਕੈਪੀਟਲ ਹੈ ਐਵੇਂ ਆਪਣਾ ਦਿਮਾਗ ਇੱਧਰ ਉੱਧਰ ਥਕਾ ਦੋਗੇ ਕਿ ਕਿਹੜਾ ਨਵਾਜ਼ ਸ਼ਰੀਫ ਸਾਹਿਬ ਨੇ ਕਿਹੜਾ ਕੀਮਤੀ ਉਹਨਾਂ ਦੇ ਕੋਲ ਕੋਈ ਐਸਾ ਹੀਰਾ ਸੀ ਜਿਹੜਾ ਉਹਨਾਂ ਨੇ ਫੀਲਡ ਮਾਰਸ਼ਲ ਸਾਹਿਬ ਦੇ ਹੱਥਾਂ 'ਚ ਰੱਖ ਦਿੱਤਾ। ਨਹੀਂ, ਮੈਂ ਕਿਸੇ ਹੀਰੇ ਜਵਾਹਰਾਤ ਦੀ ਗੱਲ ਨਹੀਂ ਕਰਨ ਡਿਆ, ਮੈਂ ਗੱਲ ਕਰਨ ਡਿਆ ਤੁਸੀਂ ਤੁਹਾਡਾ ਦਿਮਾਗ ਹੈ ਨਾ, ਦੰਦ ਵੀ ਮੁੰਡੇ ਬੜਾ ਕੱਢਦੇ ਨੇ, ਕਈ ਬੈਠੇ ਸੁਣਦੇ ਵੀ ਪਤਾ ਨਹੀਂ ਮੈਂ ਕਿਹੜੀ ਗੱਲ ਕਰ ਦਿੱਤੀ। ਨਹੀਂ, ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਮੈਂ ਤਾਂ ਕਹਿੰਦਾ ਵੀ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਪੀਟਲ ਸੀ, ਜਿਹੜੀ ਉਹਨਾਂ ਦੀ ਸਿਆਸੀ ਜੋ ਵੀ ਤੁਸੀਂ ਕਹਿ ਲਓ ਕਿ ਇੱਜ਼ਤ ਤੋਂ ਇਹਤਰਾਮ ਸੀ ਮਾੜਾ ਚੰਗਾ, ਉਹ ਸਾਰਾ ਉਹਨਾਂ ਨੇ ਫੂਕ ਦਿੱਤਾ, ਅੱਗ ਲਾ ਦਿੱਤੀ ਅਤੇ ਉਹ ਆਸਿਮ ਮੁਨੀਰ ਸਾਹਿਬ ਦੇ ਪੈਰਾਂ 'ਚ ਰੱਖ ਦਿੱਤਾ ਕਿ ਇਮਰਾਨ ਖਾਨ ਸਾਹਿਬ ਨੂੰ ਨੁਕਸਾਨ ਪਹੁੰਚਾਤਾ ਜਾਵੇ। ਔਰ ਜੋ ਕੁਛ ਹੋਇਆ ਉਹ ਤੁਹਾਡੇ ਸਾਹਮਣੇ ਉਸ ਤੋਂ ਬਾਅਦ। ਅਤੇ ਇਹ ਲੇਕਿਨ ਸੇਪੀ ਵਾਲੇ ਕਿਉਂਕਿ ਸਾਰੇ ਦੇ ਸਾਰੇ ਹੈ ਨੇ ਆਪਣਾ ਜਿਹੜੇ ਸਾਫੀ ਬਰਾਦਰਾਨ, ਉਹ ਫਿਰ ਇਹੋ ਜਿਹੀਆਂ ਖਬਰਾਂ ਦਿੰਦੇ ਨੇ। ਅੱਗੋਂ ਲੈ ਲਓ ਜੀ, ਨਵਾਜ਼ ਸ਼ਰੀਫ ਸਾਹਿਬ ਕੱਲ੍ਹ ਤਾਰੀਫਾਂ ਕਰ ਰਹੇ ਸਨ ਪੰਜਾਬ ਗਵਰਨਮੈਂਟ ਦੀਆਂ। ਐਸਨ ਰਿਜ਼ਵੀ ਸਾਹਿਬ ਰਿਪੋਰਟ ਕਰ ਰਹੇ ਨੇ ਕਿ ਗੁਜਰਾਂਵਾਲੇ ਦੇ ਵਿੱਚ ਇੱਕ ਨੌਜਵਾਨ ਦਾ ਚਲਾਨ ਕੀਤਾ ਗਿਆ, ਮਜ਼ਦਾ ਚਲਾਉਂਦਾ ਸੀ, ਮਜ਼ਦਾ ਦਾ ਡਰਾਈਵਰ ਸੀ, ਪੈਸੇ ਉਹਦੇ ਕੋਲ ਕੋਈ ਨਹੀਂ ਸੀ, ਉਹਨੇ ਆਪਣੀ ਜਾਨ ਆਪੇ ਹੀ ਲੈ ਲਈ। ਇੰਨਾ ਦਿਲ ਬਰਦਾਸ਼ਤਾ ਹੋਇਆ, ਚਲਾਨ ਜਮ੍ਹਾਂ ਕਰਾਉਣ ਦਾ ਪੈਸਾ ਨਹੀਂ ਸੀ, ਮਜ਼ਦੂਰੀ ਕਰਨ ਨਿਕਲਿਆ ਸੀ ਮਜ਼ਦੇ ਦੇ ਉੱਤੇ, ਉਹ ਜਿਹੜਾ ਛੋਟਾ ਮਿਨੀ ਟਰੱਕ ਜਿਹਾ ਹੁੰਦਾ ਹੈ, ਅਤੇ ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਇਹ ਇਹਨਾਂ ਦੀਆਂ ਮਿਹਰਬਾਨੀਆਂ ਨੇ। ਔਰ ਪੁਲਿਸ ਨੂੰ ਇਹਨਾਂ ਨੇ ਬਾਕਾਇਦਾ ਇੱਕ ਪਾਸੇ CCD ਬਣਾ ਕੇ ਲੋਕਾਂ ਨੂੰ ਕਤਲ ਕਰਨ ਦੀ ਇਜਾਜ਼ਤ ਦੇ ਦਿੱਤੀ ਅਤੇ ਦੂਸਰੇ ਪਾਸੇ ਪੁਲਿਸ ਨੂੰ ਇਹਨਾਂ ਨੇ ਖੁੱਲ੍ਹੇ ਚਲਾਨ ਕਰਨ ਦੀ ਇਜਾਜ਼ਤ ਦੇ ਦਿੱਤੀ। ਉਹਨੇ ਲੋਕੀ ਪੈਸੇ ਨਹੀਂ ਕਮਾ ਸਕਦੇ ਪੂਰੇ ਮਹੀਨੇ ਜਿੰਨੇ ਦਾ ਚਲਾਨ ਦੇ ਦਿੰਦੇ ਨੇ ਉਹਨਾਂ ਦੇ ਹੱਥ ਦੇ ਵਿੱਚ। ਕਿੱਧਰ ਜਾਣ ਫਿਰ? ਇਹੋ ਜਿਹੇ ਵਾਕਿਆਤ ਹੀ ਹੋਣੇ ਨੇ। ਅੱਗੋਂ ਮੁਹੰਮਦ ਅਰਸ਼ਦ, ਇਹ ਰਾਣਾ ਮੁਹੰਮਦ ਅਰਸ਼ਦ ਸਾਹਿਬ ਨੇ, ਇਹ ਵੀ ਰੀਕਾਊਂਟਿੰਗ ਕਰਵਾ ਕੇ ਤੇ ਫਾਰਮ 47 ਤੇ ਪਹੁੰਚੇ ਸਨ ਅਸੈਂਬਲੀ ਦੇ ਵਿੱਚ। ਇਹਨਾਂ ਨੇ ਹੁਣ ਕੱਲ੍ਹ ਤਕਰੀਰ ਠੋਕੀ ਹੈ ਉੱਥੇ ਕਿਤੇ ਅਸੈਂਬਲੀ ਦੇ ਵਿੱਚ। ਇਹਨਾਂ ਨੇ ਮੁਫੱਕਰੇ ਪਾਕਿਸਤਾਨ ਡਾਕਟਰ ਅਲਾਮਾ ਮੁਹੰਮਦ ਇਕਬਾਲ ਦੀ ਤਾਰੀਖੇ ਪੈਦਾਇਸ਼ ਜਿਹੜੀ ਹੈ ਉਹ 21 ਅਪ੍ਰੈਲ 1938 ਕਰਾਰ ਦੇ ਦਿੱਤੀ ਹੈ। ਮੈਂ ਕੀ ਕਹਾਂ, ਕੌਣ ਲੋਕ ਹੋ ਤੁਸੀਂ, ਕਿੱਥੋਂ ਆ ਗਏ ਹੋ? ਚਲੋ ਖੈਰ ਅੱਗੇ ਚੱਲਨੇ, ਅੱਗੇ ਸੁਣ ਲਓ। ਇਹ ਤਾਂ ਹੋ ਹੀ ਗਿਆ। ਇਸ ਮੁਲਕ ਦੇ ਵਿੱਚ ਕਿਹੜਾ ਕਿਹੜਾ ਕੰਮ ਕਿਸ ਕਿਸ ਤਰੀਕੇ ਨਾਲ ਕਰਦੇ ਨੇ ਤੇ ਤੁਹਾਨੂੰ ਕੋਈ ਭੁਲੇਖਾ ਨਾ ਰਹਿ ਜਾਏ। ਗੰਨੇ ਦੀ ਕਾਸ਼ਤ, ਤੁਹਾਨੂੰ ਕੱਲ੍ਹ ਪਰਸੋਂ ਅਸੀਂ ਕਿਹਾ ਸੀ ਵੀ ਕੱਚੇ ਦੇ ਇਲਾਕੇ 'ਚ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਸਾਰਾ ਜਿਹੜਾ ਗੰਨਾ ਹੈ ਨਾ ਜਿਹੜਾ ਪਹਿਲਾਂ ਹੈਗਾ ਉਹਨੂੰ ਕੱਟ ਲਓ ਕਿਉਂਕਿ ਅਸੀਂ ਇੱਥੇ ਆਪਰੇਸ਼ਨ ਕਰਨਾ। ਹੁਣ ਪਤਾ ਕੀ ਕੀਤਾ ਜੇ? ਹੁਣ ਐਕਸਪ੍ਰੈਸ ਨਿਊਜ਼ ਰਿਪੋਰਟ ਕਰ ਰਿਹਾ ਕਿ ਉਹ ਸਾਰੇ ਇਲਾਕੇ 'ਚ, ਕੱਚੇ ਦੇ ਇਲਾਕੇ 'ਚ ਜ਼ਿਮੀਂਦਾਰਾਂ 'ਤੇ ਪਾਬੰਦੀ ਲਾਤੀ ਕਿ ਉਹ ਗੰਨਾ ਕਾਸ਼ਤ ਹੀ ਨਹੀਂ ਕਰ ਸਕਦੇ। ਅੱਛਾ, ਉਹ ਕਿਉਂ ਨਹੀਂ ਕਾਸ਼ਤ ਕਰ ਸਕਦੇ? ਆਖੇ ਜੀ ਗੰਨਾ ਲੰਮਾ ਬੜਾ ਹੁੰਦਾ ਹੈ ਅਤੇ ਡਾਕੂ ਕੱਚੇ ਵਾਲੇ ਉਹਦੇ ਵਿੱਚ ਛੁਪ ਜਾਂਦੇ ਨੇ ਅਤੇ ਅਸੀਂ ਕੱਚੇ ਦਾ ਆਪਰੇਸ਼ਨ ਨਹੀਂ ਕਰ ਸਕਦੇ। ਮੈਨੂੰ ਇਹ ਦੱਸੋ ਵੀ ਡਾਕੂ ਕਿਸੇ ਹੋਰ ਫਸਲ ਲਾਉਣਗੇ ਤਾਂ ਉਹ 'ਚ ਲੰਮਿਆਂ ਪੈ ਜਾਣਗੇ। ਚਲੋ ਕੌਣ ਲੋਕ ਹੋ ਤੁਸੀਂ? ਮਤਲਬ ਨਾ ਉੱਥੇ ਫੌਜ ਜਾਂਦੀ ਆਪਰੇਸ਼ਨ ਕਰਨ, ਨਾ ਪੁਲਿਸ ਜਾਂਦੀ। ਕੱਚੇ ਨੂੰ ਕੱਚਾ ਤਾਂ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਹੋਇਆ ਜਿਸ ਤਰ੍ਹਾਂ ਕੋਈ, ਮੇਰਾ ਮਤਲਬ ਹੈ ਕੋਈ ਯੂਕਰੇਨ ਦੀ ਜੰਗ ਉੱਥੇ ਚੱਲ ਰਹੀ ਹੋਵੇ। ਹੁਣ ਉੱਥੇ ਜਿਹੜੇ ਕਾਸ਼ਤਕਾਰ ਨੇ ਉਹਨਾਂ ਵਿਚਾਰਿਆਂ 'ਤੇ ਪਾਬੰਦੀ ਲਾਤੀ ਕਿ ਤੁਸੀਂ ਇੱਥੇ ਗੰਨਾ ਜਿਹੜਾ ਉਹ ਕਾਸ਼ਤ ਹੀ ਨਹੀਂ ਕਰ ਸਕਦੇ, ਗੰਨੇ ਦੀ ਫਸਲ ਹੀ ਨਹੀਂ ਲਾ ਸਕਦੇ। ਅੱਗੇ ਚੱਲੀਏ ਜੀ, ਅੱਗੇ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ। ਪਾਕਿਸਤਾਨ ਨੇ ਵਰਲਡ ਰਿਕਾਰਡ ਕਾਇਮ ਕੀਤਾ। ਚੰਗੀ ਖਬਰ ਵੀ ਦੇਣੀ ਚਾਹੀਦੀ ਹੈ, ਅਸੀਂ ਨੈਗੇਟਿਵ ਖਬਰਾਂ ਤੁਹਾਡੇ ਸਾਹਮਣੇ ਰੱਖਦੇ ਰਹਿੰਦੇ। ਪਾਕਿਸਤਾਨ ਨੇ ਮਾਸ਼ਾਅੱਲਾ ਇੱਕ ਐਸਾ ਰਿਕਾਰਡ ਕਾਇਮ ਕੀਤਾ ਮੈਡੀਕਲ ਦੀ ਫੀਲਡ ਦੇ ਵਿੱਚ। ਪਾਕਿਸਤਾਨ ਦੇ ਡਾਕਟਰਾਂ ਨੇ ਕੰਮ ਕੀਤਾ ਹੈ। ਪੰਜਾਬ ਦੇ ਵਿੱਚ ਇਹ ਵਾਕਿਆ ਪੇਸ਼ ਆਇਆ
ਔਰ ਐਸਾ ਕੰਮ ਹੋਇਆ ਜਿਹੜਾ ਹੁਣ ਸ਼ਾਇਦ ਪੂਰੀ ਦੁਨੀਆ ਯਾਦ ਕਰੋ। ਪਹਿਲਾਂ ਇੱਕ ਉਹ ਸਿੰਧ ਦੇ ਵਿੱਚੋਂ ਹੈਲਥ ਮਿਨਿਸਟਰ ਲਾਏ ਸਨ ਪਟੇਲ ਸਾਹਿਬ, ਉਹਨਾਂ ਨੇ ਇਮਰਾਨ ਖਾਨ ਦੇ ਪਿਸ਼ਾਬ 'ਚੋਂ ਸ਼ਰਾਬ ਕੱਢੀ ਸੀ। ਉਦੋਂ ਵੀ ਪੂਰੀ ਦੁਨੀਆ ਲੱਭਦੀ ਫਿਰਦੀ ਰਹੀ ਉਸ ਬੰਦੇ ਨੂੰ, ਵੀ ਅਸੀਂ ਇਸ ਬੰਦੇ ਨੂੰ ਕੋਈ ਲੈਬਾਰਟਰੀ ਬਣਾ ਕੇ ਦਈਏ, ਗਟਰਾਂ ਦਾ ਜਿੰਨਾ ਪਾਣੀ ਉਸ ਲੈਬਾਰਟਰੀ 'ਚ ਸੁੱਟੀਏ ਔਰ ਇਹ ਪਿਸ਼ਾਬ, ਕਿਉਂਕਿ ਬਾਹਰ ਤੁਹਾਨੂੰ ਪਤਾ ਲੋਕੀ ਬਹੁਤ ਸ਼ਰਾਬ ਪੀਂਦੇ ਨੇ, ਅਤੇ ਉਹਨਾਂ ਨੇ ਕਿਹਾ ਵੀ ਇਹਨਾਂ ਜਿਹੜਾ ਸਾਰਾ ਪਿਸ਼ਾਬ ਹੈ ਉਹਦੇ ਵਿੱਚੋਂ ਇਹ ਦੁਬਾਰਾ ਸ਼ਰਾਬ ਕੱਢੇਗਾ, ਅਸੀਂ ਫਿਰ ਵੇਚਾਂਗੇ ਉਹ। ਲੇਕਿਨ ਪਟੇਲ ਸਾਹਿਬ, ਕਾਦਰ ਪਟੇਲ ਸਾਹਿਬ ਕਾਬੂ ਨਹੀਂ ਆਏ ਕਿਸੇ ਦੇ। ਹੁਣ ਉਹੋ ਜਿਹਾ ਰਿਕਾਰਡ ਹੀ ਪਾਕਿਸਤਾਨ ਨੇ ਕਾਇਮ ਕੀਤਾ। ਪੂਰੀ ਦੁਨੀਆ ਹੈਰਾਨ ਰਹਿ ਗਈ ਕਿ ਸਾਇੰਟੀਫਿਕਲੀ ਇਹ ਕਿਵੇਂ ਮੁਮਕਿਨ ਹੈ, ਲੇਕਿਨ ਪਾਕਿਸਤਾਨੀਆਂ ਨੇ ਕਰ ਛੱਡਿਆ ਅੰਡਰ ਦਾ ਸੁਪਰਵਿਜ਼ਨ ਆਫ ਜਿਹੜੀ ਫੇਲਸ਼ੁਦਾ ਅੱਧੇ ਡਾਕਟਰ ਵੀ ਨਹੀਂ, ਮੈਂ ਤਾਂ ਉਹਨਾਂ ਨੂੰ ਕਹਿ ਸਕਦਾ, ਅਤੇ ਡਾਲ ਹੀ ਕਹਿ ਸਕਦਾ ਡਾਕਟਰ ਦਾ, ਅਤੇ ਮਤਲਬ ਡਾਲ ਕਹਿ ਲਓ ਜਾਂ ਡੀ ਕਹਿ ਲਓ ਡਾਕਟਰ ਦਾ। ਉਹ ਸਾਡੀ ਬਾਜੀ, ਕਿਉਂਕਿ ਗਏ ਤਾਂ ਸਨ ਨਾ ਉਹ ਮੈਡੀਕਲ ਕਾਲਜ ਦੇ ਵਿੱਚ, ਠੀਕ ਹੈ, ਪਹਿਲੇ ਸਾਲ ਹੀ ਉਹਨਾਂ ਨੇ ਉੱਥੋਂ ਫਾਰਿਗ ਕਰਕੇ ਬਾਹਰ ਕੱਢ ਛੱਡਿਆ ਉਹਨਾਂ ਨੂੰ, ਲੇਕਿਨ ਗਏ ਤਾਂ ਸੀ ਨਾ ਉਹਨਾਂ ਨੇ। ਹੁਣ ਕਿਉਂਕਿ ਡਾਕਟਰਾਂ ਦੇ ਉੱਤੇ ਉਹਨਾਂ ਦੀ ਵੈਸੇ ਵੀ ਬੜੀ ਮਿਹਰਬਾਨੀ ਹੈ, ਉਹਨਾਂ ਦੇ ਉੱਤੇ ਉਹ ਵੈਸੇ ਵੀ ਬਹੁਤ ਮਿਹਰਬਾਨੀ ਕਰਦੇ ਨੇ, ਅਤੇ ਡਾਕਟਰਾਂ ਨੇ ਵੀ ਰਿਸਪੌਂਸ ਦਿੱਤਾ ਬਾਜੀ ਨੂੰ। ਔਰ ਇੱਕ ਐਸਾ ਵਾਕਿਆ ਹੋ ਗਿਆ ਹੈ ਮੈਡੀਕਲ ਦੀ ਹਿਸਟਰੀ ਦੇ ਵਿੱਚ ਜਿਹੜਾ ਸ਼ਾਇਦ ਰੂਏ ਜ਼ਮੀਨ 'ਤੇ ਪਹਿਲਾਂ ਕਦੀ ਨਹੀਂ ਹੋਇਆ। ਵਾਕਿਆ ਕੀ ਹੋਇਆ, ਇਹ ਪੰਜਾਬ ਦੇ ਵਿੱਚ ਇਹ ਇੱਕ ਲੈਬ ਹੈ, ਜ਼ਾਹਿਰ ਹੈ ਸਰਕਾਰੀ ਲੈਬ ਹੀ ਹੈ, ਸਾਹੀਵਾਲ ਦੀ ਕੋਈ ਲੈਬ ਹੈ, ਜਾਂ ਸਰਕਾਰੀ ਹੋਏਗੀ ਜਾਂ ਪ੍ਰਾਈਵੇਟ ਹੋਏਗੀ, ਇਨ ਐਨੀ ਕੇਸ ਉਹਦੀ ਉਹ ਸਾਰੀ ਚੱਲਣ ਤੇ ਪੰਜਾਬ ਗਵਰਨਮੈਂਟ ਦੇ ਥੱਲੇ ਹੀ ਰਿਹਾ ਕੰਮ। ਇਹ ਪੰਜਾਬ ਦੇ ਵਿੱਚ ਇੱਕ ਲੈਬ ਨੇ ਟੈਸਟ ਕੀਤਾ ਜਿੱਥੇ ਬਾਬਾ ਤਾਂ ਨਹੀਂ ਕਹਾਂਗਾ, ਚਾਚਾ ਅੱਲਾ ਦਿੱਤਾ ਟੈਸਟ ਕਰਵਾਉਣ ਗਿਆ, ਔਰ ਚਾਚਾ ਅੱਲਾ ਦਿੱਤਾ ਖੁਸ਼ ਨਸੀਬ ਹੋਇਆ। ਚਾਚਾ ਅੱਲਾ ਦਿੱਤਾ ਨੇ ਆਪਣੇ ਪਿਸ਼ਾਬ ਦਾ ਨਮੂਨਾ ਦਿੱਤਾ ਹੈ, ਅਤੇ ਲੈਬੋਰਟਰੀ ਨੇ ਦੱਸਿਆ ਕਿ ਚਾਚਾ ਅੱਲਾ ਦਿੱਤਾ ਪ੍ਰੈਗਨੈਂਟ ਹੈ। ਮੈਂ ਕਿਹਾ ਕਮਾਲ ਨਹੀਂ ਕਰ ਗਿਆ। ਹੁਣ ਚਾਚਾ ਅੱਲਾ ਦਿੱਤਾ, ਹੁਣ ਸਮਝ ਨਹੀਂ ਆਉਂਦੀ ਕਿ ਇਹ ਜਿਹੜਾ ਚਾਚਾ ਅੱਲਾ ਦਿੱਤਾ ਨੂੰ ਇਹ ਟੈਸਟ ਦਿੱਤਾ ਹੈ, ਮਤਲਬ ਵੈਸੇ ਤਾਂ ਕੋਈ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਨਵਾਂ ਬੱਚਾ ਆਉਣਾ ਹੋਵੇ ਤਾਂ ਲੋਕੀ ਮਠਿਆਈ ਵੰਡਦੇ ਨੇ, ਖੁਸ਼ੀਆਂ ਵੀ ਉਹਨਾਂ ਨੂੰ ਹੁੰਦੀਆਂ ਨੇ। ਤੁਸੀਂ ਵੀ ਹੁਣ ਦੰਦ ਕੱਢਣ ਡਏ ਹੋ ਸਾਰੇ ਮੇਰੇ ਨਾਲ, ਤੁਸੀਂ ਵੀ ਸੋਚਣ ਡਏ ਸੁਕੜਕੀ ਲਾ ਕੇ ਵੀ ਕਿਹੜਾ ਰਿਕਾਰਡ ਕਾਇਮ ਕਰ ਦਿੱਤਾ ਜਿਹੜਾ ਪੂਰੀ ਦੁਨੀਆ 'ਚ ਕਿਸੇ ਨੇ ਕੀਤਾ। ਅਤੇ ਮੈਂ ਕਿਹਾ ਜ਼ਰਾ ਮੈਂ ਤੁਹਾਨੂੰ ਦੱਸ ਦਿਆਂ। ਹੁਣ ਚਾਚਾ ਅੱਲਾ ਦਿੱਤਾ ਨੂੰ ਸਮਝ ਨਹੀਂ ਆਉਣ ਡਈ ਵੀ ਮੈਂ ਮਠਿਆਈ ਵੰਡਾਂ, ਮਠਿਆਈ ਰਿਸੀਵ ਕਰਾਂ, ਜਾਂ ਮੈਂ ਘੁੰਡ ਕੱਢ ਲਾਂ। ਹੁਣ ਚਾਚਾ ਅੱਲਾ ਦਿੱਤਾ ਜਿਹੜਾ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਕਰਨਾ ਕੀ ਹੈ। ਬਹਰਹਾਲ ਡਾਕਟਰਾਂ ਨੇ ਇਹ ਤੁਹਾਨੂੰ ਉਹਨਾਂ ਦੀ ਰਿਪੋਰਟ ਵੀ ਸਾਹਮਣੇ ਰੱਖ ਦਿੰਦੇ। ਜ਼ਾਹਿਰ ਇਹਨੂੰ ਥੋੜ੍ਹਾ ਜਿਹਾ ਧੁੰਦਲਾ ਕਰਾਂਗੇ ਕਿਉਂਕਿ ਰਿਪੋਰਟ ਜਿਹੜੀ ਇੱਕ ਮੈਡੀਕਲ ਡਾਕੂਮੈਂਟ ਹੁੰਦਾ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ। ਇਹਦੇ 'ਤੇ ਸਿਰਫ ਅਸੀਂ ਉਹ ਤੁਹਾਨੂੰ ਜਿਹੜੇ ਨਾਸ਼ਾਂ ਜਿਹੜੇ ਨੇ ਉਹ ਮਿਟਾ ਦਿਆਂਗੇ, ਸਿਰਫ ਉਹ ਪ੍ਰੈਗਨੈਂਸੀ ਟੈਸਟ ਜਿਹੜਾ ਪੋਜ਼ੀਟਿਵ ਉਹ ਵਿਖਾ ਦੇਣੇ। ਵੈਸੇ ਟਵਿੱਟਰ ਦੇ ਉੱਤੇ ਚੱਲ ਰਿਹਾ ਚਾਚਾ ਅੱਲਾ ਦਿੱਤਾ, ਅਤੇ ਚਾਚਾ ਅੱਲਾ ਦਿੱਤਾ ਦੀ ਰਿਪੋਰਟ ਵੀ ਚੱਲ ਰਹੀ ਹੈ, ਅਤੇ ਪ੍ਰੈਗਨੈਂਸੀ ਜਿਹੜੀ ਹੈ ਉਹ ਪੋਜ਼ੀਟਿਵ, ਮਤਲਬ ਹਾਮਲਾ ਹੋ ਗਏ ਨੇ ਚਾਚਾ ਅੱਲਾ ਦਿੱਤਾ ਜੀ। ਹੁਣ ਰੱਬ ਨੇ ਕੋਈ ਖੁਸ਼ੀ ਵਿਖਾਉਣੀ ਹੈ। ਇਹ ਜ਼ਾਹਿਰ ਹੈ ਪਾਕਿਸਤਾਨ ਤੋਂ ਇਲਾਵਾ ਦੁਨੀਆ 'ਚ ਕਿਤੇ ਵੀ ਇਹ ਕੰਮ ਨਹੀਂ ਹੋ ਸਕਿਆ। ਹੁਣ ਅਗਰ ਇਹ ਕੰਮ ਹੋ ਗਿਆ, ਤੁਹਾਨੂੰ ਪਤਾ ਹੈ ਕਿ ਬਾਹਰ ਤੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਲੋਕੀ ਸ਼ਾਦੀਆਂ ਹੁਣ ਕਰਨਾ ਹੀ ਨਹੀਂ ਚਾਹੁੰਦੇ, ਜਿਹੋ ਜਿਹੇ ਮਾਮਲਾਤ ਬਣੇ ਨੇ ਫਾਈਨੈਂਸ਼ੀਅਲ ਕਈ ਮੁਲਕਾਂ ਦੇ ਵਿੱਚ, ਅਤੇ ਇਹ ਤਾਂ ਦੁਨੀਆ ਬਦਲ ਦੇਗੀ ਅਗਰ ਇਹ ਟੈਕਨੋਲੋਜੀ ਵਾਕਈ ਬਾਜੀ ਜੀ ਨੇ ਇੰਟਰੋਡਿਊਸ ਕਰਵਾਤੀ ਹੈ ਪੰਜਾਬ 'ਚ। ਜਿਵੇਂ ਉਹ ਪਿਛਲੀ ਵਾਰੀ ਆਉਂਦੇ ਸਨ, ਮੈਂ ਚਾਈਨਾ ਗਈ ਹਾਂ, ਉੱਥੋਂ ਕੈਂਸਰ ਦਾ ਇਲਾਜ 15 ਮਿੰਟਾਂ 'ਚ ਕਰਨ ਦੀ ਮੈਂ ਮਸ਼ੀਨ ਲੈ ਆਈ ਹਾਂ। ਉਸ ਤੋਂ ਬਾਅਦ ਉਹ ਰਜ਼ੀ ਦਾਦਾ ਜਿੰਨੇ ਵੀ ਉਹ ਲੱਗੜ ਬੱਗੜ ਸਨ ਉਹ ਸਾਰੇ ਕਹਿੰਦੇ ਸਨ ਵੀ ਇਹ ਕਰ ਦਿੱਤਾ ਮਰੀਮ ਨਵਾਜ਼ ਸਾਹਿਬਾ ਨੇ। ਇਹ ਵੀ ਉਹੀ ਕੰਮ ਜੇ ਜਿਹੜਾ ਮਰੀਮ ਨਵਾਜ਼ ਸਾਹਿਬਾ ਨੇ ਕਰ ਦਿੱਤਾ। ਹੁਣ ਅੱਲਾ ਦਿੱਤੇ ਹੋਣੀ ਸਾਰੇ ਹੋ ਗਏ ਨੇ ਪ੍ਰੈਗਨੈਂਟ, ਅਤੇ ਹੁਣ ਮੇਰਾ ਮਤਲਬ ਫਿਰ ਤਾਂ ਕੰਮ ਹੀ ਮੁੱਕ ਗਿਆ ਨਾ। ਇਸ ਤੋਂ ਬਾਅਦ ਹੋਰ ਗੱਲ ਜਿਹੜੀ ਉਹ ਕੀ ਰਹਿ ਜਾਣੀ। ਅੱਛਾ, ਇਹ ਚਲਦੇ ਚਲਦੇ ਇਹ ਇੱਕ ਵਿਆਹ ਦਾ ਕਲਿੱਪ ਸੀ, ਅਤੇ ਇਹ ਕਿਸੇ ਨੇ ਮੈਨੂੰ ਭੇਜਿਆ, ਇਹ ਜ਼ਰਾ ਵੇਖ ਲਓ 1 ਮਿੰਟ ਵਾਸਤੇ। ਇਹ ਜਿਹੜਾ ਕਲਿੱਪ ਹੈ ਵੇਖ ਕੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਇਸ ਤੋਂ ਹੋਈ ਹੈ ਕਿ ਪਹਿਲੇ ਦਿਨ ਹੀ ਇਹ ਜਿਹੜੀ ਵੀ ਬੱਚੀ ਹੈ ਇਹਨੇ ਪਹਿਲੇ ਦਿਨ ਹੀ ਕਲਾਸ ਦੇਣੀ ਸ਼ੁਰੂ ਕਰ ਦਿੱਤੀ ਹੈ। ਅਤੇ ਮੈਂ ਬੱਚੀਆਂ ਨੂੰ ਕਹਿੰਦਾ ਵੀ ਡਾਂਟਣਾ ਤਾਂ ਤੁਸੀਂ ਹੁੰਦਾ ਹੀ ਹੈ ਸ਼ੌਹਰ ਨੂੰ, ਚਲੋ ਕੋਈ ਗੱਲ ਨਹੀਂ, ਲੇਕਿਨ ਦੂਸਰੇ ਤੀਸਰੇ ਦਿਨ ਸ਼ੁਰੂ ਕਰ ਲਿਆ ਕਰੋ। ਹੁਣ ਇਹ ਵੇਖੋ ਵੀਡੀਓ ਬਣ ਰਹੀ ਹੈ, ਇਸ ਸਟੇਜ 'ਤੇ ਤੁਸੀਂ ਬੈਠੇ ਹੋ ਅਤੇ ਉੱਥੇ ਹੀ ਕਲਾਸ ਲੈਣੀ ਸ਼ੁਰੂ ਕਰ ਦਿੱਤੀ ਉਸ ਵਿਚਾਰੇ ਦੀ। ਅਤੇ ਉਹ ਵੀ ਵਿਚਾਰਾ ਮਾਂ ਕੋਲੋਂ ਉਹਨੇ ਇੰਝ ਕਦੀ ਨਹੀਂ ਸੁਣੀ ਹੋਣੀ ਗੱਲ, ਜਿਵੇਂ ਉਹ ਹੋਣ ਵਾਲੀ ਘਰ ਵਾਲੀ ਕੋਲੋਂ ਸੁਣ ਰਹੇ ਨੇ। ਅਤੇ ਲੇਕਿਨ ਇਹ ਮੈਂ ਘਰ ਵਾਲੀ ਜਿਹੜੀ ਬੱਚੀ ਹੈ ਇਹਦੇ ਕੋਲ ਗੁਜ਼ਾਰਿਸ਼ ਕਰਾਂਗਾ ਵੀ ਥੋੜ੍ਹਾ ਜਿਹਾ ਹੱਥ ਹਲਕਾ, ਜਾਂ ਦੂਸਰੀ ਬੱਚੀਆਂ ਵੀ ਜਿਹੜੀਆਂ ਨੇ ਕਿ ਵਿਆਹ ਵਾਲੇ ਦਿਨ ਜ਼ਰਾ ਥੋੜ੍ਹਾ ਜਿਹਾ ਹੱਥ ਹਲਕਾ ਰੱਖ ਲਿਆ ਕਰੋ, ਜਾਂ ਵਲੀਮੇ ਵਾਲੇ ਦਿਨ। ਉਸ ਤੋਂ ਬਾਅਦ ਫਿਰ ਸਾਰੀ ਉਮਰ ਬੱਚੇ ਇਹੀ ਕੰਮ ਕਰਨਾ ਹੈ ਨਾ, ਕਿਹੜਾ ਤੁਹਾਨੂੰ ਕਿਸੇ ਨੇ ਡੱਕਣਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।